ਤੁਹਾਡੀ ਗੱਲ ਦਰੁਸਤ ਹੈ। ਜਦੋਂ ਮੈਂ ਜਰਨਲਿਜ਼ਮ ਸ਼ੁਰੂ ਕੀਤਾ ਸੀ 1990 ਚ, ਹਾਂ ਤੇ ਉਦੋਂ ਉਹ ਤੋਂ ਬਾਅਦ ਹੁਣ ਮੈਨੂੰ ਜਦੋਂ ਵੀ ਕਿਸੇ ਪ੍ਰੋਗਰਾਮ ਤੇ ਜਾਂ ਇੱਧਰ ਉੱਧਰ ਲੋਕ ਮਿਲਦੇ ਨੇ ਤੇ ਉਹ ਕਹਿੰਦੇ ਨੇ ਹਾਂ ਹਾਂ ਅਸੀਂ ਤੁਹਾਨੂੰ ਜਾਣਦੇ ਹਾਂ। ਉਹਦੀ ਇਹੋ ਜਿਹੀ ਨਹੀਂ ਕਿ ਮੈਂ ਕੋਈ ਬਹੁਤ ਅੱਛੀ ਜਰਨਲਿਸਟ ਰਹੀ ਹਾਂ ਜਾਂ ਕੋਈ ਐਸੀ ਗੱਲ। ਉਦੋਂ ਹੈ ਹੀ ਅਸੀਂ 5-6 ਖਵਾਤੀਨ ਪੂਰੇ ਲਾਹੌਰ ਦੇ ਜਰਨਲਿਜ਼ਮ ਦੇ ਸੀਨ ਤੇ। ਤੇ ਹੁਣ ਖਵਾਤੀਨ ਤੇ ਜ਼ਿਆਦਾ ਆ ਗਈਆਂ ਨੇ, ਲੇਕਿਨ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਜਿਹੜਾ ਮੀਡੀਆ ਦਾ ਇੱਕ ਬਹੁਤ ਵੱਡਾ ਰੋਲ ਹੈ ਨਾ, ਉਹ ਐਜੂਕੇਟ ਕਰਨ ਦਾ। ਇੱਕ ਸਾਨੂੰ ਜਦੋਂ ਪੜ੍ਹਾਇਆ ਜਾਂਦਾ ਸੀ, ਅੱਜ ਵਿਚਾਰੇ ਖਾਲਿਦ ਅਹਿਮਦ ਸਾਹਿਬ ਦੀ ਰੀਸੈਂਟਲੀ ਡੈਥ ਹੋਈ ਹੈ, ਤੇ ਉਹ ਸਾਨੂੰ ਕਹਿੰਦੇ ਹੁੰਦੇ ਸਨ ਜਦੋਂ ਮੈਂ ਜਰਨਲਿਜ਼ਮ ज्वाइन किया तो उन्होंने कहा अच्छा आपकी एजुकेशन फिर है जर्नलिज्म की, तो फिर आपको तो पहले डी एजुकेट करना पड़ेगा। उन्होंने कहा ये मुतालिया पाकिस्तान पढ़ के आई है। ਉਹ ਦਰਅਸਲ ਹੈ ਕਿ ਅਸੀਂ ਇਹ ਪੜ੍ਹਿਆ ਹੋਇਆ ਨਾ ਕਿ ਐਜੂਕੇਟ ਕਰਨ ਦਾ ਵੀ ਇੱਕ ਰੋਲ ਹੈ ਮੀਡੀਆ ਦਾ, ਤੇ ਉਹ ਲੱਗਦਾ ਹੈ ਕਿ ਉਹ ਸ਼ਾਇਦ ਨਹੀਂ ਉਸ ਤਰ੍ਹਾਂ ਅਦਾ ਕੀਤਾ ਜਾ ਸਕਦਾ। ਕਿ ਅਗਰ ਅਸੀਂ ਜੈਂਡਰ ਬੇਸਡ ਵਾਇਲੈਂਸ ਦੀ ਗੱਲ ਕਰਦੇ ਹਾਂ, ਜਿਨਸੀ ਹਰਾਸਾਨੀ ਦੀ ਗੱਲ ਕਰੀਏ, ਤੇ ਉਹਦੇ ਵਿੱਚ ਅਸੀਂ ਅਸੀਂ ਦੇਖਦੇ ਹਾਂ ਕਿ ਇੱਕ ਬਹੁਤ ਵੱਡਾ ਮਸਲਾ ਹੈ ਕਿ ਜਿਹੜੀਆਂ ਲੜਕੀਆਂ ਬੱਚੀਆਂ ਕੰਮ ਤੇ ਆਉਂਦੀਆਂ ਨੇ ਜਾਂ ਟਰਾਂਸਜੈਂਡਰ ਕੰਮ ਤੇ ਆਉਂਦੇ ਨੇ ਜਦੋਂ, ਤੇ ਉਹਨਾਂ ਨੂੰ ਜਿਸ ਤਰ੍ਹਾਂ ਦੇ ਮਸਲੇ ਮਸਾਇਲ ਦਾ ਸਾਹਮਣਾ ਹੁੰਦਾ, ਤੇ ਉਹਦੇ ਬਾਰੇ ਦੇ ਵਿੱਚ ਇੱਕ ਹੁਣ ਇਦਾਰੇ ਵੀ ਬਣ ਗਏ ਨੇ। ਇਦਾਰੇ ਵੀ ਮੁxtਲਿਫ ਵਜੂਹਾਤ ਨਾਲ ਬਣੇ ਨੇ, ਤੁਹਾਨੂੰ ਤੇ ਪਤਾ ਹੀ ਹੈ। ਉਹਨਾਂ ਇਦਾਰਿਆਂ ਦੇ ਵਿੱਚ ਪਹਿਲੇ ਅਸੀਂ ਕਹਿੰਦੇ ਹੁੰਦੇ ਸੀ ਕਿ ਇਹ ਅਸੀਂ ਮਸ਼ਵਰਾ ਦੇਣਾ ਚਾਹੀਦਾ ਹੈ, ਸਿਫਾਰਸ਼ਾਤ 'ਚ ਹੋਣਾ ਚਾਹੀਦਾ ਕਿ ਜਿਹੜਾ ਕੋਈ ਕਾਨੂੰਨ ਬਣੇ ਨਾ ਉਹਦੇ ਵਿੱਚ ਤੁਸੀਂ ਪੈਸੇ ਰੱਖੋ ਜਾਂ ਉਹਦਾ ਬਜਟ ਵੀ ਕਰੋ, ਨਾਲ ਅਵੇਅਰਨੈਸ ਵੀ ਹੋਵੇ। ਹੁਣ ਇਹ ਹੋ ਗਿਆ ਕਾਨੂੰਨ 'ਚ ਲਿਖਿਆ ਹੁੰਦਾ ਕਿ ਅਵੇਅਰਨੈਸ ਇਹਦੀ ਕਰੀ, ਜੈਸੇ ਇਹ ਹੁਣ ਮੋਸਿਬ ਵਾਲਾ ਕਾਨੂੰਨ ਹੈ, ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਇਹਦੀ ਅਵੇਅਰਨੈਸ ਜਿਹੜੀ ਹੈ ਹਰ ਜ਼ਿਲ੍ਹੇ ਦੀ ਹੱਦ ਤੱਕ ਕਮ ਸੇ ਕਮ ਹੋਏਗੀ। ਲੇਕਿਨ ਮੈਂ ਚੂੰਕਿ ਕੰਮ ਕੀਤਾ ਫੀਲਡ ਦੇ ਵਿੱਚ 8 ਸਾਲ, ਮੈਂ ਕੰਪਲੇਂਟ ਸੈੱਲ ਨੂੰ ਹੈਡ ਕੀਤਾ ਜਿਸ ਪੂਰੇ ਪਾਕਿਸਤਾਨ ਤੋਂ ਕੰਪਲੇਂਟਸ ਆਉਂਦੀਆਂ ਸਨ, ਸ਼ਿਕਾਇਤ। ਤੇ ਉਹ ਸ਼ਿਕਾਇਤ ਦਾ ਤੁਹਾਨੂੰ ਮੈਂ ਸ਼ੁਰੂ ਤੋਂ ਹੀ ਦੱਸ ਦਿਆਂ ਕਿ ਹਿਊਮਨ ਰਾਈਟਸ ਕਮਿਸ਼ਨ ਆਫ ਪਾਕਿਸਤਾਨ ਸ਼ਿਕਾਇਤ 71 ਤੋਂ 74% ਅਸੀਂ ਸਾਲ ਬਾਅਦ ਡਾਟਾ ਦੇਖੀਦਾ ਸੀ ਔਰਤਾਂ ਦੀਆਂ ਹੁੰਦੀਆਂ ਸਨ ਜਾਂ ਔਰਤਾਂ ਦੇ ਮੁਤਲਕ ਹੁੰਦੀਆਂ ਸਨ। ਤੇ ਉਹਦੇ ਵਿੱਚ ਮੈਂ ਇਹ ਦੇਖਿਆ ਹੈ ਕਿ ਜਿੰਨਾ ਇਹਦੇ 'ਚ ਕਈ ਫੈਕਟਰ ਨੇ ਨਾ, ਇੱਕ ਅਰਬਨ ਰੂਰਲ ਡਿਵਾਈਡ ਵੀ ਹੈ, ਦਿਹਾਤੀ ਤੇ ਸ਼ਹਿਰੀ। ਸ਼ਹਿਰਾਂ ਸ਼ਾਇਦ ਅਵੇਅਰਨੈਸ ਜਾਂ ਆਗਾਹੀ ਜ਼ਿਆਦਾ ਹੋ ਗਈ ਹੈ ਔਰ ਕੁਛ ਲੇਕਿਨ ਇਹ ਜਿਹੜਾ ਚਾਈਲਡ ਮੈਰਿਜ ਦਾ ਇਸ਼ੂ ਹੈ ਪਹਿਲੇ ਵੀ ਦਿਹਾਤਾਂ 'ਚ ਜ਼ਿਆਦਾ ਸੀ, ਲੋ ਇਨਕਮ ਦੇ ਇਲਾਕਿਆਂ 'ਚ ਜ਼ਿਆਦਾ ਸੀ, ਉੱਥੇ ਹਲੇ ਵੀ ਹੈ। ਔਰ ਦੂਸਰੀ ਗੱਲ ਇਹ ਵੇ ਕਿ ਉਹਦਾ ਇੱਕ ਲੋ ਇਨਕਮ ਨਾਲ ਹੀ ਤਾਲੁਕ ਨਹੀਂ, ਵੈਸੇ ਵਲਨਰੇਬਿਲਿਟੀ ਨਾਲ ਵੀ ਤਾਲੁਕ ਹੈ। ਤੁਸੀਂ ਸਿੰਧ 'ਚ ਵੇਖੋ ਕਿ ਉੱਥੇ ਜਿਹੜੀ ਹਿੰਦੂ ਬੱਚੀ ਹੈ ਉਹਦਾ ਤੇ ਮਾਂ-ਬਾਪ ਕਹਿੰਦਾ ਨਾ ਕਿ ਅਸੀਂ ਛੇਤੀ ਸ਼ਾਦੀ ਕਰ ਦਈਏ ਤਾਂ ਪਹਿਲੇ ਕਿ ਇਹਨੂੰ ਅਲਿਓਰ ਕਰਕੇ ਜਾਂ ਇਹਨੂੰ ਇਸ ਤਰ੍ਹਾਂ ਕਨਵਰਟ ਕਰ ਲਿਆ ਜਾਵੇ ਔਰ ਫਿਰ ਉਹਦੀ ਜਿਹੜੀ ਜ਼ਿੰਦਗੀ ਭਰ ਸਾਨੂੰ ਮਿਲ ਨਾ ਸਕੇ। ਤੇ ਚਾਈਲਡ ਮੈਰਿਜ ਜਿਹੜੀ ਉਹਦੇ ਕਈ ਵਜੂਹਾਤ ਨੇ, ਇੱਕ ਤਾਂ ਸਾਡੇ ਸਮਾਜੀ ਰਵੱਈਏ ਨੇ। ਅਸੀਂ ਹਲੇ ਤੱਕ ਮਤਲਬ ਅਗਰ ਤੁਸੀਂ ਮੈਨੂੰ ਪੁੱਛੋ ਕਿ ਇੱਕ ਲਫ਼ਜ਼ 'ਚ ਬਿਆਨ ਕਰੋ ਕਿ ਵਜ੍ਹਾ ਕੀ ਹੈ, ਤਾਂ ਫਿਰ ਮੈਂ ਕਹਾਂਗੀ ਚਾਈਲਡ ਮੈਰਿਜ ਦੀ ਜਿਹੜੀ ਵਜ੍ਹਾ ਇੱਕ ਹੈ ਜਹਾਲਤ, ਕਿ ਸਾਨੂੰ ਪਤਾ ਹੀ ਨਹੀਂ ਕਿ ਆਪਣੀਆਂ ਹੀ ਬੱਚੀਆਂ ਤੇ ਬੱਚਿਆਂ ਦੇ ਨਾਲ ਅਸੀਂ ਕੀ ਜ਼ੁਲਮ ਕਰ ਰਹੇ ਹਾਂ। ਔਰ ਉਹ ਜਿਹੜਾ ਜ਼ੁਲਮ ਹੈ ਉਹ ਹੈਲਥ ਦੀ ਇੱਕ ਤੇ ਫਿਜ਼ੀਕਲ ਹੈਲਥ ਵੀ ਹੈ, ਫਿਰ ਉਹਦੀ ਅਗਲੀ ਜਨਰੇਸ਼ਨ 'ਚ ਵੀ ਜਾ ਰਿਹਾ, ਉਹ ਇੱਥੇ ਨਹੀਂ ਰੁਕ ਰਿਹਾ। ਫਿਰ ਜ਼ਿਹਨੀ ਸਿਹਤ ਹੈ, ਜਜ਼ਬਾਤੀ ਸਿਹਤ ਹੈ, ਫਿਰ ਇੱਕ ਜਿਹੜਾ ਤੁਹਾਡਾ ਗੁਰਬਤ ਦਾ ਸਰਕਲ ਹੈ ਨਾ, ਉਹ ਇਹ ਆਲਮੀ ਸਤ੍ਹਾ ਤੇ ਪ੍ਰੂਵ ਹੋ ਗਿਆ ਕਿ ਅਗਰ ਅਸੀਂ ਇਸ ਤਰ੍ਹਾਂ ਚਾਈਲਡ ਮੈਰਿਜਸ ਕਰਦੇ ਰਵਾਂਗੇ, ਔਰ ਜਿੱਥੇ ਜਿੱਥੇ ਜ਼ਿਆਦਾ ਨੇ ਇਲਾਕਿਆਂ 'ਚ ਉਹਦੇ ਵਿੱਚ ਉਹ ਪਰਪੈਚੁਏਟ ਕਰਦਾ, ਉੱਥੇ ਰਹਿੰਦਾ, ਉਹ ਟੁੱਟਦਾ ਨਹੀਂ ਹੈ ਸਰਕਲ। ਔਰ ਫਿਰ ਦੂਸਰੇ ਜਿਹੜੀ ਹੈਲਥ ਦਾ ਮਸਲਾ ਹੈ ਕਿ ਅਗਰ ਇਹ ਤੇ ਤੁਹਾਨੂੰ ਵੀ ਪਤਾ, ਸਾਰੀ ਦੁਨੀਆ ਨੂੰ ਪਤਾ ਹੈ ਕਿ ਚਾਈਲਡ ਮੈਰਿਜ ਜਿਹੜੀ ਉਹਦੇ ਵਿੱਚ ਬੱਚੀ ਦੀ ਹੈਲਥ ਜ਼ਿਆਦਾ ਮੁਤਾਸਰ ਹੁੰਦੀ। ਵੈਸੇ ਲੜਕਿਆਂ ਦਾ ਵਾਸਤੇ ਵੀ ਇੱਕ ਸਰਟਨ ਏਜ ਹੈ ਕਿ ਉਸ ਤੋਂ ਪਹਿਲੇ ਸ਼ਾਦੀ ਨਹੀਂ ਹੋਣੀ ਚਾਹੀਦੀ, ਤੇ ਲੇਕਿਨ ਰੀਪਰੋਡਕਟਿਵ ਕਿਉਂਕਿ ਜ਼ਿਆਦਾ ਜ਼ਿੰਮੇਦਾਰੀ ਔਰਤ ਦੇ ਜਿਸਮ ਤੇ ਆਉਂਦੀ ਹੈ, ਤੇ ਉਹ ਫਿਰ ਉਸ ਤੋਂ ਬਾਅਦ ਜਿਹੜੇ ਬੱਚੇ ਪੈਦਾ ਕਰਦੀ ਹੈ ਉਹ ਵੀ, ਮੈਂ ਸਾਦਾ ਅਲਫਾਜ਼ 'ਚ ਕਹਾਂ, ਵੈਸੇ ਤਾਂ ਗਾਇਨੋਕੋਲੋਜਿਸਟ ਨੂੰ ਪੁੱਛੋ ਤਾਂ ਬੜੀਆਂ ਟਰਮਾਂ ਦੱਸਦੇ ਨੇ, ਉਹਨੂੰ ਇਹ ਵੀ ਹੁੰਦਾ, ਉਹਨੂੰ ਇਹ ਵੀ ਹੁੰਦਾ, ਉਹਨੂੰ ਇਹ ਵੀ ਹੁੰਦਾ, ਕਿ ਉਹ ਬੱਚਾ ਜਿਹੜਾ ਨਾ ਉਹ ਅੰਡਰ ਨਰਿਸ਼ਡ ਹੁੰਦਾ। ਉਹਦੀ ਜਿਹੜੀ ਨਾ, ਕਿਉਂਕਿ ਔਰਤ ਦਾ ਬੱਚੀ ਦਾ ਜਿਸਮ ਜਿਹੜਾ ਨਾ ਉਹ ਚਾਈਲਡ ਬਰਥ ਵਾਸਤੇ ਤਿਆਰ ਨਹੀਂ ਹੁੰਦਾ ਉਦੋਂ ਤੱਕ, ਤੇ ਉਹ ਫਿਰ ਜਿਹੜਾ ਬੱਚਾ ਵੀ ਪੈਦਾ ਕਰਦੀ ਹੈ ਉਹ ਵੀ, ਉਹਦੀ ਵੀ ਸਿਹਤ ਨਹੀਂ ਇੰਨੀ ਅੱਛੀ ਹੁੰਦੀ ਕਿ ਇੱਕ ਸਿਹਤਮੰਦ ਨਸਲ ਜਿਹੜੀ ਅੱਗੇ ਚੱਲ ਸਕੇ। ਮਾਂ ਪਰੇਸ਼ਾਨ ਹੁੰਦੀ ਹੈ ਜ਼ਿਹਨੀ ਤੌਰ ਤੇ। ਫਿਰ ਦੇਖੋ ਨਾ ਸਾਰੇ ਇੱਕ ਦੂਸਰੇ ਨਾਲ ਜੁੜੇ ਹੋਏ ਮਸਲੇ ਨੇ। ਅਬ ਲੋ ਇਨਕਮ ਏਰੀਆ ਦੇ ਜਿਹੜੇ ਲੋਕ ਨੇ, ਫਿਰ ਉੱਥੇ ਐਜੂਕੇਸ਼ਨ ਵੀ ਘੱਟ ਹੈ, ਫਿਰ ਉੱਥੇ ਦੀਆਂ ਰਵਾਇਤ ਵੀ ਬੜੀਆਂ ਸਖਤ ਨੇ। ਰਾਜੀ ਕੁੜੀ 16 ਸਾਲ ਦੀ ਹੋਈ ਤਾਂ ਕਹਿੰਦੇ ਤਾਂ ਰਿਸ਼ਤਾ ਹੀ ਨਹੀਂ ਹੋ ਰਿਹਾ, ਇਹਨਾਂ ਦੀ ਕੁੜੀ ਜਿਹੜੀ ਉਹ ਤੇ ਇਹਨਾਂ ਨੇ ਕੁੜੀ ਬੁੱਢੀ ਘਰ ਬਿਠਾਈ ਹੈ, ਇਹ ਤੇ ਇਹਨਾਂ ਨੇ ਕੁੜੀਆਂ ਨੂੰ ਬੁੱਢਿਆਂ ਕਰਕੇ ਲੱਗਦਾ ਕਿ ਹੁਣ ਮਤਲਬ ਕਿ ਕੁੜੀਆਂ ਦੇ ਵਿਆਹ ਜਿਹੜੇ ਹੈਗੇ ਨੇ 30s ਦੇ ਵਿੱਚ ਵੀ ਜਾ ਕੇ ਹੋ ਰਹੇ ਨੇ, ਉਹਦੀ ਰੇਸ਼ੋ ਵੱਧ ਗਈ ਹੈ ਪੁਰਾਣੇ ਸਮਾਜ ਤੋਂ।
ਹਾਂਜੀ ਲੱਗਦਾ ਹਾਂ। ਅਰਬਨ ਏਰੀਆ ਦੇ Urban ਵਿੱਚ area, ਜਿਹੜੀ ਹੈ ਨਾ ਮਤਲਬ ਸ਼ਹਿਰਾਂ 'ਚ ਤਾਂ ਬਹੁਤ ਤਬਦੀਲੀ ਆਈ ਹੈ ਹਾਂ। ਬਹੁਤ ਜ਼ਿਆਦਾ ਤਬਦੀਲੀ ਆਈ ਹੈ ਕਿਉਂਕਿ ਸ਼ਹਿਰਾਂ ਦੇ ਵਿੱਚ ਅਸਲ ਗੱਲ ਸ਼ਊਰ ਦੀ ਹੈ ਹਾਂ। ਅਸਲ ਆਗਾਹੀ ਦੀ ਹੈ ਔਰ ਨੌਕਰੀਆਂ ਦੀ ਜਿਹੜੀ ਗੁੰਜਾਇਸ਼ ਮਿਲੀ ਹੈ ਉਹਨਾਂ ਨੂੰ ਹਾਂਜੀ ਉਹਦੇ ਨਾਲ ਵੀ ਫਰਕ ਪੈਂਦਾ ਉਹਦੇ ਨਾਲ ਵੀ ਫਰਕ ਪਿਆ ਹੈ ਫਿਰ ਉਹਦੇ ਬਾਅਦ ਇੱਥੇ ਦੇਖੋ ਨਾ ਮੁਸਲਸਲ ਸਾਨੂੰ ਕ੍ਰੈਡਿਟ ਦੇਣਾ ਮੈਂ ਚਾਹੀਦਾ ਹੈ ਕਿ ਕਿਹਾ ਆਗਾਹੀ ਕਮਾ ਕੇ ਲਿਆਂਦੀ ਤੇ ਘਰ ਵਾਲੇ ਵੀ ਸੋਚਦੇ ਨੇ ਠੀਕ ਹੈ 2 ਸਾਲ ਬਾਅਦ ਹੀ ਕਰਦੀ ਹੈ ਵਿਆਹ ਹਾਂ ਇਕਨੋਮਿਕ ਫੈਕਟਰ ਜਿਹੜਾ ਨਾ ਉਹ ਤੇ ਬਹੁਤ ਹੀ ਅਹਿਮ ਹੈ ਉਹਦੀ ਡਿਟੇਲ 'ਚ ਜਾਈਏ ਤੇ ਫਿਰ ਪਤਾ ਨਹੀਂ ਕੀ ਕੁਝ ਨਿਕਲ ਆਉਂਦਾ ਸਾਹਮਣੇ ਲੇਕਿਨ ਜ਼ਿਆਦਾ ਇਹਦਾ ਨਾ ਸ਼ਊਰ ਨਾਲ ਤਾਲੁਕ ਹੈ ਕਿ ਅਗਰ ਲੋਕਾਂ ਨੂੰ ਪਤਾ ਲੱਗ ਜਾਵੇ ਇਹਦੇ ਕਿੰਨੇ ਨੁਕਸਾਨਾਤ ਨੇ ਮੈਨੂੰ ਕੋਈ ਪੁੱਛ ਰਿਹਾ ਸੀ ਪਿਛਲੇ ਦਿਨੋਂ ਇੱਕ ਟੀਵੀ ਮਾਰਨਿੰਗ ਸ਼ੋਅ 'ਚ ਕਿ ਜੀ ਇਹਦੇ ਨੁਕਸਾਨ ਕਿਆ ਹੈ ਫਾਇਦੇ ਕਿਆ ਮੈਂ ਜੀ ਫਾਇਦਾ ਤੇ ਕੋਈ ਵੀ ਨਹੀਂ ਨੁਕਸਾਨ ਹੈ ਤਾਂ ਔਰ ਇਹਨਾਂ ਨੁਕਸਾਨ ਗਵਰਨਮੈਂਟ ਨੇ ਵੀ ਹੁਣ ਕੁਝ ਥੋੜੇ ਬਹੁਤ ਇਕਦਾਮਾਤ ਲਏ ਨੇ ਜਿਹਦੇ ਨਾਲ ਔਰ ਫਿਰ ਦੂਸਰੀ ਗੱਲ ਹੈ ਕਿ ਮੀਡੀਆ ਹੈ ਨਾ ਸੋਸ਼ਲ ਮੀਡੀਆ ਉਹਦੀ ਵਜ੍ਹਾ ਤੋਂ ਅਵੇਅਰਨੈਸ ਤੁਸੀਂ ਨੁਕਸਾਨਾਤ ਵੀ ਨਹੀਂ ਉਹਦੇ ਕੁਝ ਥੋੜੇ ਬਹੁਤ ਕਿ ਉਹ ਮਤਲਬ ਜਿਹੜੀ ਵੈਰੀਫਾਈਡ ਨਹੀਂ ਹੁੰਦੀ ਇਨਫੋਰਮੇਸ਼ਨ ਉਹ ਵੀ ਆ ਜਾਂਦੀ ਲੇਕਿਨ ਇਹਦੇ ਨਾਲ ਬਹੁਤ ਜ਼ਿਆਦਾ ਫਾਇਦਾ ਇਹ ਹੋਇਆ ਕਿ ਲੋਕਾਂ 'ਚ ਅਵੇਅਰਨੈਸ ਆ ਗਈ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹਦੇ ਕੀ ਨੁਕਸਾਨਾਤ ਨੇ ਔਰ ਅਗਰ ਅਸੀਂ ਬਿਲਕੁਲ ਸਹੀ